ਜਨਾਬ ਗੁਰਪ੍ਰੀਤ ਸਾਹਿਬ ਕੀ ਹਾਲ ਚਾਲ ਕੀ ਹਾਲ ਚਾਲ। दिल्ली मिलना चाहते थानू लेकिन ਇਸ ਲਈ ਮੈਂ ਦਿੱਲੀ ਆਣਾ ਸੀ ਇਹ ਮਿਠਾਈ ਖਾਣ ਲਈ। हाँ बिल्कुल उत्थे आ गई ना और की दिक्कत ਮੁਬਾਰਕ ਹੋ ਜੀ ਤੁਹਾਨੂੰ ਵਿਆਹ ਦੀ। ਜੀ ਸੱਜਣੋ, ਮੈਂ ਇਸ ਟਾਈਮ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਔਰ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਦਿੱਲੀ ਤੋਂ ਤੇ ਬਾਜੀ ਗੁਰਪ੍ਰੀਤ ਸਿੰਘ ਤੇ ਇਹਨਾਂ ਨੇ ਮੈਨੂੰ ਖਿੱਚ ਹੀ ਲਿਆ ਆਖਰ ਕੋਈ ਸਾਲ ਪਹਿਲੇ ਆਏ ਤੇ ਇਹਨਾਂ ਨੇ ਕਿਹਾ ਤੁਸੀਂ ਆਣਾ ਹੈ। साल भी नहीं सर ਸਾਲ ਮਾਰਚ ਦੇ 14 ਮਾਰਚ ਪੰਜਾਬ ਕਲਚਰ ਡੇ ਸੀ, ਉਸੇ ਦਿਨ ਸੈਲੀਬ੍ਰੇਟ ਹੋ ਰਹੀ ਸੀ ਤੇ ਮੈਂ ਨਹੀਂ ਆ ਪਾਇਆ। ਤੇ ਫਿਰ ਦੁਬਾਰਾ ਦਾ ਜਿਹੜਾ ਪਲਾਨ ਇਹਨਾਂ ਨੇ ਕਿਹਾ ਮੈਂ ਜਲਦੀ ਹੀ ਬਣਾਵਾਂਗਾ ਤੇ ਹੁਣ ਬੱਚਿਆਂ ਦੇ ਨਾਲ, ਬੇਟੇ ਨਾਲ, ਘਰ ਵਾਲੀ ਨਾਲ, ਬੇਟੀ ਦੇ ਨਾਲ ਔਰ ਆਪਣੀ ਨੂੰਹ ਦੇ ਨਾਲ ਇਹ ਅੱਜ ਆਏ ਨੇ। ਭਾਈ ਜੀ ਖਿੱਚ ਹੀ ਲਿਆ। ਤੁਹਾਨੂੰ ਮੇਰਾ ਪਤਾ ਕਿਵੇਂ ਚੱਲਿਆ ਸੀ? बस मैं YouTube ਤੇ ਦੇਖ ਰਿਹਾ ਸੀ ਤੁਹਾਡੀ ਵੀਡੀਓਜ਼ ਤੇ ਉਹਦੇ ਤੁਹਾਡਾ ਆਪਣਾ ਕੰਟੈਕਟ ਨੰਬਰ ਆ ਰਿਹਾ ਸੀ ਤੇ ਮੈਂ ਤੁਹਾਨੂੰ ਫਿਰ WhatsApp ਕਾਲ ਕੀਤੀ ਤੇ ਤੁਸੀਂ ਅੱਗੋਂ ਮੈਨੂੰ ਪੂਰਾ ਕੀ ਕਹਿੰਦੇ ਆ ਆਪਣਾ ਰਿਸਪੌਂਸ ਦਿੱਤਾ। ਤੁਸੀਂ ਵੱਧ ਕੇ ਅੱਗੇ ਆਏ ਨਾ। ਹਾਂ ਤੁਸੀਂ ਮਨਾ ਕਰਦੇ ਮੈਂ ਮੈਂ ਗੱਲ ਨਹੀਂ ਕਰਨੀ। ਇਹ ਇੰਜ ਹੀ ਹੈ ਜਿਵੇਂ ਕੋਈ ਕਬੱਡੀ ਖੇਲਣ ਆਇਆ ਤੇ ਉਹਨੇ ਕਿਹਾ ਆ ਜਾ ਫੜਾਂਗੇ ਬਸ ਇਹ ਫੜੇ ਗਿਆ ਜੀ। ਉਸ ਤੋਂ ਬਾਅਦ ਉਹਦੇ ਬਾਅਦ ਸਾਡੀ ਹਰ ਹਫਤੇ ਮੇਂ ਗੱਲ ਹੋ ਜਾਂਦੀ 10-15 ਦਿਨ ਹਰ ਹਫਤੇ 10-15 ਦਿਨ ਗੱਲ ਹੋ ਜਾਂਦੀ। ਹਫਤੇ 'ਚ ਇੱਕ ਦਫਾ ਜ਼ਰੂਰੀ ਆਪਣਾ ਪਿੰਡ ਵੀ ਦਿਖਾਉਂਦੇ, ਮੈਂ ਇਹਨਾਂ ਨੂੰ ਆਪਣਾ ਘਰ ਦਿਖਾਣਾ, ਦੁਕਾਨ ਦਿਖਾਈ ਇਹਨਾਂ ਨੂੰ ਆਪਣੀ। ਤੇ ਤੁਹਾਡਾ ਕੀ ਕੰਮ ਹੈ ਜੀ ਦੱਸੋ ਜ਼ਰਾ। ਮੇਰਾ ਸਰ ਇੱਕ ਤੇ ਕਾਰ ਸੀਟ ਕਵਰਸ ਦਾ ਕੰਮ ਹੈ। ਅਸੀਂ ਕਸਟਮਾਈਜ਼ੇਸ਼ਨ ਕਰਨੇ ਇੰਟੀਰੀਅਰ ਪੂਰਾ ਕਾਰ ਸੀਟ ਕਵਰਸ ਤੇ ਪੂਰਾ ਕਾਰ ਦਾ। ਪਲੱਸ ਮੇਰੀ ਇੱਕ ਟॉय ਸ਼ਾਪ ਹੈ। ਕਾਰ ਸੀਟ ਦਾ ਮੇਰਾ ਬੇਟਾ ਸੰਭਾਲਦਾ ਹੈ। ਅੱਛਾ। ਤੇ ਕਸਟਮਾਈਜ਼ੇਸ਼ਨ ਹੁੰਦੀ ਸਾਡੇ ਕੋਲ ਫੈਕਟਰੀ ਵਰਕਸ ਤੇ ਗੱਡੀ ਆ ਜਾਂਦੀ ਵਰਕਸ਼ਾਪ ਤੇ। ਠੀਕ ਹੈ। ਉੱਥੇ ਫਿਰ ਜਿਹੜਾ ਇਸ ਪਰ ਦੱਸੋ ਤੁਹਾਡੀ ਮਸ਼ਹੂਰੀ ਕਰੀਏ ਦਿੱਲੀ ਕਿਹੜੀ ਥਾਂ ਤੇ ਜੀ? ਮੈਂ ਮੇਰੀ ਰਿਹਾਇਸ਼ ਰਜੌਰੀ ਗਾਰਡਨ ਹੈ, ਪਿਦਾਇਸ਼ੀ ਰਜੌਰੀ ਗਾਰਡਨ ਵੈਸਟ ਦਿੱਲੀ ਠੀਕ ਦੀ ਹੈਗੀ ਹੈ। ਹਾਂ ਤੇ ਅੱਛਾ, ਤੁਸੀਂ ਬੱਚਿਆਂ ਦੇ ਖਿਡੌਣੇ ਤੁਹਾਡੀ ਸ਼ਾਪ ਹੈ? ਹਾਂ ਮੇਰੀ ਟॉयਜ਼ ਐਂਡ ਗਿਫਟ ਦੀ। ਬੱਚਿਆਂ ਦੇ ਫਿਰ ਹਾਸੇ ਵੰਡਦੇ ਹੋ, ਬੱਚਿਆਂ ਨੂੰ ਖੁਸ਼ੀਆਂ ਵੰਡਦੇ ਹੋ? ਬਿਲਕੁਲ ਸਰ। ਤੇ ਕੋਈ ਐਸਾ ਵਾਕਿਆ ਕਿ ਜਦੋਂ ਬੱਚਾ ਵਾਕਈ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਇਹ ਖਿਡੌਣਾ ਮੈਂ ਐਸਾ ਦਿੱਤਾ ਹੈ ਤੇ ਬੱਚਾ ਬੜਾ ਖੁਸ਼ ਹੋਇਆ, ਕੋਈ ਉਹਨੇ ਕੋਈ ਐਸਾ ਇਜ਼ਹਾਰ ਕੀਤਾ ਹੋਵੇ, ਐਕਸਪ੍ਰੈਸ ਕੀਤਾ ਹੋਵੇ, ਕੋਈ ਐਸਾ ਮੌਕਾ ਹੈ? ਮੇਰਾ ਐਕਚੁਅਲੀ ਇੱਕ ਸੀ ਜਿਹੜਾ ਕੀ ਕਹਿੰਦੇ ਇਹਨੂੰ ਹਾਸਾ ਮੇਰੇ ਨਾਲ ਹੋਇਆ ਸੀ। ਮੇਰੇ ਸਿਸਟਰ ਦਾ ਬੇਟਾ, ਉਹਦਾ ਅੱਗੇ ਬੇਟਾ, ਮੇਰੀ ਸਿਸਟਰ ਦਾ ਪੋਤਰਾ ਜੀ, ਮੈਂ USA ਤੋਂ ਆਇਆ ਸੀ। ਠੀਕ ਹੈ। ਤੇ ਉਹਨੂੰ ਮੈਂ ਉਹਦੇ ਸੌਫਟਵੇਅਰ ਦਿੱਤੇ, ਬੜਾ ਖੁਸ਼ ਹੈ। ਅੱਜ ਵੀ ਉਹ ਯਾਦ ਕਰਦਾ ਹੈ ਤੇ ਮੈਨੂੰ ਵੀ ਮਾਮਾ ਹੀ ਕਹਿੰਦਾ। ਜਦ ਮੈਂ ਉਹਦੇ ਪਿਓ ਦਾ ਮਾਮਾ, ਲੇਕਿਨ ਮੈਨੂੰ ਵੀ ਮਾਮਾ ਹੀ ਕਹਿੰਦਾ। ਅਸੀਂ ਬੜੀ ਸੋਹਣੀ ਜਗ੍ਹਾ ਤੇ ਬੈਠੇ ਹਾਂ ਤੇ ਇਸ ਤਰ੍ਹਾਂ ਦੇ ਵਾਕਿਆ ਤੁਸੀਂ ਖੁਸ਼ੀਆਂ ਵੰਡਦੇ ਹੋ ਤੇ ਵੰਡਣੀਆਂ ਵੀ ਚਾਹੀਦੀਆਂ। ਤੇ ਇਸ ਥਾਂ ਦਾ ਜਿਹੜਾ ਹੈ ਖਾਸ ਇੱਕ ਮੈਸੇਜ ਜਾਂ ਇੰਪੋਰਟੈਂਸ, ਇਤਿਹਾਸ, ਉਹ ਕੋਈ ਦੱਸੋ। ਬਹੁਤ ਸਾਰੇ ਦੋਸਤਾਂ ਨੇ ਦੱਸਿਆ ਹੈ, ਤੁਸੀਂ ਵੀ ਕਿਤੇ ਐਡ ਕਰੋ ਪਲੀਜ਼। ਵੈਸੇ ਸਾਡੇ ਜਿਹੜੇ ਪਹਿਲੇ ਪਾਤਸ਼ਾਹ ਸੀ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਇੱਥੇ ਮੈਂ 15 ਸਾਲ ਗੁਜ਼ਾਰੇ। 18 ਸਾਲ ਜੀ। ਤੇ ਇਹ ਯਾਦ ਆ ਗਿਆ। ਬਾਕੀ ਸਾਡੇ ਫਾਦਰ ਸਾਹਿਬ ਸਾਨੂੰ ਦੱਸਦੇ ਪਾਕਿਸਤਾਨ ਦੇ। ਮੇਰੇ ਫਾਦਰ ਸਾਹਿਬ ਜਿਹੜੇ ਲਾਲੇ ਮੂਸਾ ਗੋਟਰੇ ਵਾਲਾ ਦੀ ਪੈਦਾਇਸ਼ ਉਹਨਾਂ ਦੀ। ਅੱਛਾ, ਤੁਸੀਂ ਲਾਲਾ ਮੂਸੇ ਵਾਲੇ ਅੱਗੇ ਤੇ ਗਏ ਨਹੀਂ ਫਿਰ ਲਾਲਾ ਮੂਸਾ? ਨਹੀਂ, ਹੁਣ ਅਗਰ ਕਦੀ ਸਾਨੂੰ ਵੀਜ਼ਾ ਮਿਲੇਗਾ ਤੇ ਜ਼ਰੂਰ ਜਾਵਾਂਗੇ। ਵੀਜ਼ੇ ਦਾ ਤੁਹਾਡਾ ਜਿੱਥੇ ਜਾਵਾਂਗਾ ਹੁਣ ਨੈਕਸਟ ਟਾਈਮ ਜਦ ਵੀ ਆਵਾਂਗਾ। ਤੁਸੀਂ ਵਿਸਾਖੀ ਤੇ ਅੱਗੇ ਆਓ ਨਾ। ਵਿਸਾਖੀ ਤੇ ਆ ਜਾਣਾ ਸਰ, ਫਿਰ ਉਹਦੀ ਪਰਮਿਸ਼ਨ ਲੈ ਲਵਾਂਗੇ। ਹਾਂ, ਤੁਹਾਨੂੰ ਪਰਮਿਸ਼ਨ ਲੈ ਲੈਣਾ। ਅੱਗੇ ਦੀ ਮੈਂ ਥੋੜੇ ਕੀ ਦੱਸਦੇ ਸੀ ਤੁਹਾਡੇ ਫਾਦਰ ਲਾਲਾ ਮੂਸਾ ਦੇ ਬਾਰੇ, ਤਾਂ ਕਿ ਕੋਈ ਲਾਲਾ ਮੂਸਾ ਦਾ ਸੁਣ ਰਹੀ ਹੈ ਤੁਹਾਡੇ ਨਾਲ ਪਹਿਲੇ ਹੀ ਕੰਟੈਕਟ ਹੋ ਜਾਵੇ, ਫਿਰ ਤਾਂ ਲੱਭ ਲਵੇ। ਉਹਨਾਂ ਦਾ ਮੈਨੂੰ ਯਾਦ ਨਹੀਂ ਆ ਗਿਆ ਲਾਲਾ ਮੂਸੇ ਦਾ। ਆਪਣਾ ਪੂਰਾ ਬਚਪਨ ਦੱਸਦੇ ਕਿ ਅਸੀਂ ਨਦੀ ਜਾ ਕੇ ਆਪਣਾ ਛਾਲ ਮਾਰ ਕੇ ਤੈਰਦੇ ਸੀ, ਇੱਥੇ ਖੇਲਦੇ ਸੀ, ਜਾਮੁਨ ਤੋੜਦੇ ਸੀ, ਉਹ ਕਾਫੀ ਕੁਝ ਦੱਸਦੇ ਸੀ। ਉਹ ਮੇਰੇ ਫਾਦਰ ਸਾਹਿਬ ਤਦ 1930 ਦੀ ਉਹਨਾਂ ਦੀ ਪੈਦਾਇਸ਼ ਸੀ। ਅੱਛਾ, 1930 ਦੀ। ਹਾਂ, ਉਸ ਤੋਂ ਪਹਿਲੇ ਹੀ ਉਹ ਫਿਰ 17 ਸਾਲਾਂ ਦੇ ਹੋਣੇ ਉਹਨਾਂ ਦਿਨਾਂ। ਹਾਂ, 17 ਸਾਲ। ਲੇਕਿਨ ਉਹ ਉਸ ਟਾਈਮ ਦਿੱਲੀ ਸੀ ਜਿਸ ਟਾਈਮ ਪਾਰਟੀਸ਼ਨ ਹੋਇਆ, ਉਸ ਟਾਈਮ ਉਹ ਦਿੱਲੀ ਸੀ। ਅੱਛਾ, ਉਸ ਵੇਲੇ ਵੀ ਦਿੱਲੀ ਸੀ? ਹਾਂਜੀ, ਉਹ ਦਿੱਲੀ ਸੀ। ਤੇ ਫਿਰ ਮਾਰਦਾੜ ਤੋਂ ਤਾਂ ਬਚ ਗਏ ਹੋਣੇ? ਮਾਰਦਾੜ ਉਹਨਾਂ ਨੇ ਉੱਥੇ ਵੀ ਦੇਖੀ ਸਰ, ਉਹਨਾਂ ਨੇ ਉੱਥੇ ਦੇਖੀ, ਸਾਨੂੰ ਦੇਖੇ। ਉਹਨਾਂ ਨੇ ਉਹ ਦੇਖੀ ਤੇ ਮੈਂ 84 ਦੰਗੇ ਦੇਖੇ ਹੋਏ ਦਿੱਲੀ। ਮੇਰੇ ਫਾਦਰ ਸਾਹਿਬ ਨੇ ਪਾਰਟੀਸ਼ਨ ਦੇਖਿਆ ਤੇ ਮੈਂ ਮਿਲਦੀਆਂ ਜੁਲਦੀਆਂ ਚੀਜ਼ਾਂ ਸਮਝਦੀ ਇਨਸਾਨ ਮਰ ਰਹੇ ਸਨ, ਪੰਜਾਬੀ ਮਰ ਰਹੇ ਸਨ। ਜਿਸ ਟਾਈਮ 84 ਰਾਈਟਸ ਹੋਈ ਸੀ, ਮੈਂ ਉਸ 21 ਸਾਲ ਦਾ ਸੀ।
ਅੱਛਾ ਅੱਛਾ ਤੇ ਅਜੇ ਸ਼ਾਦੀ ਨਹੀਂ ਸੀ, ਮੇਰੀ 26 ਸਾਲ ਦੀ ਸ਼ਾਦੀ ਹੋਈ ਹੈ। ਤੇ ਮੇਰੇ ਮਦਰ ਨੇ ਉਸ ਟਾਈਮ ਮੈਨੂੰ ਜੋ ਵੀ ਕੁਝ ਸੀ ਘਰ ਦਾ ਸੋਨਾ ਜੋ ਵੀ ਕੈਸ਼ ਸੀ, ਜਿਹੜਾ ਲੋਕਰ ਨਹੀਂ ਪਿਆ ਸੀ ਬੈਂਕ ਦੇ, ਉਹਨਾਂ ਨੇ ਸਾਨੂੰ ਵਾਸਕੀ ਸਮਝ ਲਓ ਕੀ ਜੀ ਜੀ ਬਿਲਕੁਲ ਹਾਂ ਵਾਸਕੀ ਜਿਹੜੀ ਹੁੰਦੀ ਤੁਹਾਡੀ ਪਜਾਮੇ ਦੇ ਥੱਲੇ ਤੁਸੀਂ ਕੱਪੜਾ ਨਾ, ਮੈਨੂੰ ਔਰ ਫਾਦਰ ਸਾਹਿਬ ਨੂੰ ਜੋ ਵੀ ਘਰ ਦਾ ਸਮਾਨ ਪਿਆ ਸੀ ਕੈਸ਼ ਔਰ ਜਵੈਲਰੀ, ਤੇ ਉਹਨਾਂ ਨੇ ਦੇ ਦਿੱਤਾ ਸੀ ਕਿ ਤੁਸੀਂ ਦੇਖ ਲੈਣਾ ਜੋ ਵੀ ਕੁਝ ਹੋਏਗਾ, ਕਮ ਸੇ ਕਮ ਕੁਝ ਤੇ ਹੋਏਗਾ ਸਾਡੇ ਕੋਲ। ਲੇਕਿਨ ਅੱਲਾ ਦਾ ਮਿਹਰ ਹੈ ਕਿ ਸਾਡੇ ਉਸ ਜੋਰੀ ਗਾਰਡਨ ਕੁਝ ਨਹੀਂ ਹੋਇਆ 84 ਦੰਗੇ 'ਚ। ਬਾਕੀ ਦੇਖਿਆ ਬਹੁਤ ਹੈ ਜੀ 84 ਦੰਗੇ 'ਚ। ਬਸ ਰੱਬ ਬਚਾਵੇ ਜੀ ਪੰਜਾਬ ਨੂੰ, ਦੁਨੀਆ ਨੂੰ ਇਹਨਾਂ ਦੰਗਿਆਂ ਤੋਂ ਰੱਬ ਬਚਾਵੇ ਤੇ ਲੋਕ ਬਚਣ। ਬੜੇ ਅਜੀਬ ਜਿਹੇ ਹਾਲਾਤ ਹਨ, ਅਗਰ 47 ਦੇ ਵੀ ਸੁਣਨੇ ਆ, 84 ਦੇ ਵੀ ਸੁਣਨੇ ਆ। ਚਲੋ ਭੁੱਲ ਜਾਓ ਅਲੀ ਗੱਲ, ਅੱਗੇ ਦਾ ਪਿੱਛੇ ਜਿਹੜਾ ਪਾਸ ਨਿਕਲ ਗਿਆ, ਫਿਊਚਰ ਦਾ ਦੇਖੀਏ ਕਿਸ ਤਰ੍ਹਾਂ ਅਸੀਂ ਇੱਕ ਦੂਸਰੇ ਮੁਲਕ ਆਪਾਂ ਇੱਕ ਦੂਸਰੇ ਭਰਾ ਆਪਾਂ ਜਿਹੜਾ ਕਿਵੇਂ ਅੱਗੇ ਆ ਸਕਦਾ, ਹਾਂ ਬਸ ਸਹੀ ਹੈ, ਪਾਸ से भी पास ही है। ਬਾਕੀ ਹੈ ਕਿ ਅਸੀਂ ਫਿਊਚਰ ਕਿਵੇਂ ਆਪਣਾ ਬਿਹਤਰ ਬਣਾ ਸਕਦੇ ਹਾਂ, ਫਿਊਚਰ ਬਣਾਉਣਾ ਬਸ ਕਿ ਦੋਨੋਂ ਜਿਹੜੇ ਦੇਸ਼ਾਂ ਦੀ ਸਿਆਸਤ ਜਿਹੜੀ ਗਵਰਨਮੈਂਟ ਹੈਗੀ ਹੈ ਕੁਝ ਇਨੀਸ਼ੀਏਟਿਵ ਲਵਨ ਤੇ ਆਪਣਾ ਖੁੱਲਾ ਕਰ ਦੇਣ, ਆਣਾ ਜਾਣਾ ਸੌਖਾ ਜੇ, ਖੁੱਲਾ ਨਾ ਕਰਨ ਲੇਕਿਨ ਸੌਖਾ ਹੋ ਜਾਏ। ਹਾਂ ਸੌਖੇ ਹੋ ਜਾਏ, ਕੋਈ ਤੁਸੀਂ ਆ ਸਕੋ ਅਸੀਂ ਆ ਸਕੀਏ, ਜੋ ਫਾਰਮੈਲਿਟੀ ਤਾਂ ਪੂਰੀ ਕਰਨ। ਇਹ ਨਹੀਂ ਕਹਿੰਦੇ ਕਿ ਗਵਰਨਮੈਂਟ ਨਾ ਕਰੇ ਫਾਰਮੈਲਿਟੀ, ਪੂਰਾ ਉਹਨਾਂ ਦਾ ਜਿਹੜਾ ਹਿਸਟਰੀ ਦੇਖ ਕੇ ਤੇ ਵੀਜ਼ਾ ਦੇ। ਅਗਰ ਸ਼ੱਕ ਹੈ ਤੁਹਾਨੂੰ ਕਿਸੇ ਉੱਤੇ ਵੀ ਜਾਂ ਸਾਡੇ ਉੱਤੇ ਜਾਂ ਤੁਹਾਡੇ ਉੱਤੇ, ਅਗਰ ਕਿਸੇ ਤੇ ਕੋਈ ਹੈ ਕੋਈ ਇਨਵੋਲਵ ਹੈ ਤਾਂ ਉਹਨੂੰ ਰਿਜੈਕਟ ਕਰੋ, ਲੇਕਿਨ ਬਾਕੀ ਪਬਲਿਕਲੀ ਬਿਲਕੁਲ ਅੱਛੀ ਤਰ੍ਹਾਂ ਆਪਣਾ ਆਈਏ ਭਰਾ ਆਪਾਂ ਮਿਲੀਏ ਜੋ ਵੀ ਹੈ। ਸਾਨੂੰ ਤਾਂ ਲੱਗਦਾ ਹੀ ਨਹੀਂ ਸਰ ਅਸੀਂ ਮੈਂ ਇੰਡੀਆ 'ਚ ਆ ਗਿਆ, ਪਾਕਿਸਤਾਨ 'ਚ ਸੌਰੀ ਐਸੇ ਇਸਤਕਬਾਲ ਜਿਹੜਾ ਕਰਦੇ ਸਾਡੇ ਮਹਿਮਾਨ ਨਵਾਜ਼ੀ ਹੁੰਦੀ ਹੈ ਤੇ ਬਸ ਇਹੀ। ਤੁਸੀਂ ਹਮੇਸ਼ਾ ਆਓ ਜੀ, ਤੁਹਾਡਾ ਆਪਣਾ ਘਰ, ਤੁਸੀਂ ਇਸ ਥਾਂ ਤੇ। ਮੈਂ ਸੈਕਿੰਡ ਟਾਈਮ ਆ ਰਿਹਾ, ਵਾਈਫ ਔਰ ਬਿਟੀਆ ਥਰਡ ਟਾਈਮ ਆ ਰਹੇ। ਅੱਛਾ, ਤੁਹਾਡੀ ਵਾਈਫ ਵੀ ਪਹਿਲੇ ਆਂਦੇ ਰਹਿੰਦੇ? ਹਾਂ ਉਹ ਥਰਡ ਟਾਈਮ ਆ ਚੁੱਕੀ ਹੈ। ਅੱਛਾ, ਜਦ 2019 ਚ ਜਦ ਇਮਰਾਨ ਖਾਨ ਸਾਹਿਬ ਨੇ ਇੱਥੇ ਉਹ ਇਨੋਗ੍ਰੇਸ਼ਨ ਕੀਤੀ ਸੀ, ਉਹਦੇ 10 ਦਿਨ ਬਾਅਦ ਹੀ ਆਈ ਸੀ, ਦਸੰਬਰ ਵਿੱਚ 11-12 ਦਸੰਬਰ ਨੂੰ। ਅੱਛਾ ਅੱਛਾ, ਨਵੰਬਰ ਹੀ ਹੋਈ ਸੀ ਨਾ ਦੀ ਓਪਨਿੰਗ ਜੀ, ਨਵੰਬਰ ਦੇ ਵਿੱਚ ਨਵੰਬਰ ਹੋਈ ਸੀ। ਉਹਦੇ ਬਾਅਦ ਫਿਰ ਮਾਰਚ ਵਿੱਚ ਮੇਰੇ ਨਾਲ ਆਈ ਹੈ। ਤੁਹਾਡੀ ਫੈਮਿਲੀ ਵਾਸਤੇ ਤਾਂ ਫਿਰ ਕਾਫੀ ਆਣਾ ਜਾਣਾ ਲੱਗਿਆ। ਬਿਲਕੁਲ ਸਰ ਬਿਲਕੁਲ। ਮਨ ਤੇ ਬੇਟੇ ਤੁਹਾਡੇ ਤਾਂ ਪਹਿਲੀ ਦਫਾ ਆਉਣਾ ਹੈ? ਨਹੀਂ ਬੇਟਾ ਸੈਕਿੰਡ ਟਾਈਮ ਹੈ, ਨੂਰ ਰਾਣੀ ਸਾਡੀ ਫਸਟ ਟਾਈਮ ਆ ਰਹੀ ਹੈ। ਅੱਛਾ ਉਹ ਫਸਟ ਟਾਈਮ, ਬਿਟੀਆ ਮੇਰੀ ਥਰਡ ਟਾਈਮ ਆ ਰਹੀ ਹੈ। ਅੱਛਾ ਅੱਛਾ, ਮੈਂ ਸੈਕਿੰਡ ਟਾਈਮ ਆ। ਚਲੋ ਆਂਦੇ ਰਹੋ ਜੀ, ਤਿੰਨ ਬੈਠੇ ਰਹੀਏ, ਬਹਿ ਕੇ ਧੁੱਪ ਵੀ ਸੇਕੀਏ, ਇੱਥੇ ਛਾਂ ਵੀ ਮਾਣੀਏ। ਮੈਂ ਕਹਿੰਦਾ ਕਿ ਅੱਜ ਕੋਈ ਅੱਛਾ ਹੀ ਦਿਨ ਹੈ ਕਿ ਸਵੇਰ ਤੇ ਲੱਗ ਰਹੀ ਜੈਸੇ ਕਿ ਧੁੱਪ ਨਿਕਲੇਗੀ, ਲੇਕਿਨ ਇਸ ਟਾਈਮ ਤੇ ਫਸਟ ਕਲਾਸ ਧੁੱਪ ਹੈ। ਹਾਂ ਉਹ ਤੁਸੀਂ ਇੱਕ ਅੱਛੇ ਇਨਸਾਨ ਨੂੰ ਮਿਲਣਾ ਸੀ ਨਾ, ਇਸ ਕਰਕੇ ਧੁੱਪ। ਬਿਲਕੁਲ ਬਿਲਕੁਲ ਬਿਲਕੁਲ। ਕੋਈ ਖਾਸ ਗੱਲ ਜਿਹੜੀ ਤੁਸੀਂ ਕਰਨਾ ਚਾਹੋ ਜੀ? ਬਸ ਖਾਸ ਗੱਲ ਕੁਛ ਨਹੀਂ ਜੀ, ਬਸ ਮੇਰਾ ਬੜਾ ਮਨ ਹੈ। ਅਜੇ ਤੱਕ ਮੈਂ ਕੋਈ ਫੋਰਨ ਦਾ ਮੇਰਾ ਵੀਜ਼ਾ ਲੱਗਾ ਨਹੀਂ ਹੈ। ਹਾਂ ਹਾਂ, ਤੇ ਮੈਂ ਇਹੀ ਚਾਹੁੰਦਾ ਕਿ ਮੇਰਾ ਪਹਿਲਾ ਵੀਜ਼ਾ ਪਾਕਿਸਤਾਨ ਦੇ ਲੱਗੇ, ਪ੍ਰੋਪਰ ਵੀਜ਼ਾ ਜਿਹੜਾ ਹੈ ਟੂਰਿਸਟ ਵੀਜ਼ਾ। ਬਿਲਕੁਲ ਤੁਸੀਂ ਕੋਸ਼ਿਸ਼ ਕਰੋ, ਵੀਜ਼ਾ ਲੱਗਦੇ ਵੀ ਆ, ਸਾਰੇ ਦੋਸਤ ਆਉਂਦੇ ਆ, ਲੋਕ ਬਹੁਤ ਜ਼ਿਆਦਾ ਇੱਥੇ ਆਉਂਦੇ ਆ। ਜਿਹੜੇ ਕਈ ਜਾਣਕਾਰਾਂ ਕਹਿੰਦੇ ਕਿ ਪਾਕਿਸਤਾਨ ਦਾ ਪਹਿਲਾ ਵੀਜ਼ਾ ਨਾ ਲਗਾਓ, ਤੁਹਾਨੂੰ ਹੋਰ ਕੰਟਰੀ ਦਾ ਮਿਲੇਗਾ। ਮੈਂ ਕਿਹਾ ਇਸ ਸੋਚ ਨੂੰ ਮੈਂ ਉਲਟਾ ਕਰਨਾ ਕਿਸੇ ਹੋਰ ਚੀਜ਼ ਦੇ ਸ਼ੋਰ ਕਰਾਂ ਜਾਂ ਨਾ ਕਰਾਂ, ਇਹ ਤੇ ਜਸਟ ਪ੍ਰੋਪਗੈਂਡਾ ਜੇ ਮੈਂ ਇਹ ਸ਼ੋਰ ਕਰਨਾ ਕਿ ਐਸੀ ਕੋਈ ਹਕੀਕਤ ਨਹੀਂ। ਮੇਰੀ ਕੋਸ਼ਿਸ਼ ਹੈ ਕਿ ਪਾਕਿਸਤਾਨ ਗਵਰਨਮੈਂਟ ਮੈਨੂੰ ਵੀਜ਼ਾ ਦੇ ਤੇ ਮੈਂ ਅੱਗੇ ਫਿਰ ਕੈਨੇਡਾ ਜਾਂ ਅਮਰੀਕਾ ਵਾਸਤੇ ਵੀਜ਼ਾ ਅਪਲਾਈ ਕਰਾਂ। ਤੁਹਾਡੀ ਆਵਾਜ਼ ਜਾ ਰਹੀ ਹੈ, ਤੁਹਾਡੀ ਬਹੁਤ ਅੱਛੀ ਗੱਲ ਹੈ ਕਿ ਮੈਂ ਪਹਿਲੇ ਪਾਕਿਸਤਾਨ ਆ ਕੇ ਤੇ ਫਿਰ ਮੈਂ ਬਾਅਦ ਦੇ ਵਿੱਚ ਅਮਰੀਕਾ ਕੈਨੇਡਾ ਦੋਨਾਂ ਦਾ ਦੋ ਪਾਸਪੋਰਟ 3 ਪਾਸਪੋਰਟ ਐਕਸਪਾਇਰ ਹੋ ਚੁੱਕੇ ਹੈ। ਉਹਦੇ ਬਾਅਦ ਲਾਸਟ ਮੰਥ ਹੀ ਮੇਰਾ ਨਵਾਂ ਬਣਿਆ ਨਵੰਬਰ ਵਿੱਚ। ਮਤਲਬ ਪਾਕਿਸਤਾਨ ਦਾ ਵੀਜ਼ਾ ਲੱਗੇ, ਤੁਸੀਂ ਇੱਥੇ ਘੁੰਮ ਕੇ ਜਾਓ, ਫਿਰ ਤੁਸੀਂ ਪੂਰੀ ਦੁਨੀਆ ਘੁੰਮਣ ਦਾ ਪਲਾਨ। ਇਹ ਨਹੀਂ ਕਰਤਾਰਪੁਰ ਸਾਹਿਬ ਦਾ ਨਹੀਂ, ਪ੍ਰੋਪਰ ਮੈਂ ਦੇਖਣਾ ਚਾਹੁੰਦਾ, ਰਾਵਲਪਿੰਡੀ ਦੇਖਣਾ, ਲਾਹੌਰ ਦੇਖਣਾ ਚਾਹੁੰਦਾ। ਇਹਨਾਂ ਦੀ ਗੱਲ ਜਿਹੜੀ ਕਰ ਰਹੇ ਹਾਂ ਅਸੀਂ ਵੀ ਇਹੀ ਕਹਿੰਦੇ ਆ ਪਾਕਿਸਤਾਨੀ ਸਰਕਾਰ ਨੂੰ ਕਿ ਇਹਨਾਂ ਦਾ ਵੀਜ਼ਾ ਬੰਦਾ ਇਤਨਾ ਦਿਲ ਉਹਦਾ ਕਰ ਰਹੀ ਹੈ, ਵੀਜ਼ਾ ਲੱਗਣਾ ਚਾਹੀਦਾ, ਇਸ ਦੇਸ਼ ਨੂੰ ਦੇਖਣਾ ਚਾਹੀਦਾ। ਉਸ ਤੋਂ ਬਾਅਦ ਅਗਰ ਕੋਈ ਮੇਰਾ ਪਾਕਿਸਤਾਨ ਐਮਬੈਸੀ ਦਿੱਲੀ ਵਾਲਾ ਦੇਖ ਰਿਹਾ ਹੈ ਤੇ ਮੈਂ ਉੱਥੇ ਅਪਲਾਈ ਕਰਾਂਗਾ ਵੀਜ਼ੇ ਵਾਸਤੇ। ਮੈਨੂੰ ਪਲੀਜ਼ ਅਗਰ ਵੀਜ਼ਾ ਦੇ ਸਕਣ ਤਾਂ ਬਹੁਤ ਮਿਹਰਬਾਨੀ ਹੋਏਗੀ। ਅਸੀਂ ਤੁਹਾਡੀ ਆਵਾਜ਼ ਅੱਗੇ ਪਹੁੰਚਾ ਸਕਦੇ ਹਾਂ ਜੀ, ਉਹ ਲਾਜ਼ਮੀ ਅਪਣਾਵਾਂਗੇ। ਸ਼ੁਕਰੀਆ ਜੀ।